अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने। ਔਨ अब्बास भाई ने एक गलती इन्हां दी होई है और इन्हें अपनी थ्योरी पास की जी। तुहानू बहुत बहुत मुबारक होवे। और बाकी जेह्ड़े स्टूडेंट ने थ्योरी पास कर ਲਈ है मेरे WhatsApp नंबर ते अपना PDF सेंड कर दिओ ताकि दूसरे दोस्तां नाल भी शेयर होवे। और नवे स्टूडेंट जेह्ड़े पहली दफ़ा वीडियो वेख रहे ने या लाइसेंस शुरू कीता है एक दो दिन ही होए ने ਤੇ ਸਟਾਰਟਿੰਗ ਹੈ ਜੀ 2 ਦਿਨ 4 ਦਿਨ ਜਾਂ ਹਫਤਾ ਕਹਿ ਲਓ, ਸਮਝ ਨਹੀਂ ਆਉਂਦੀ, ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ। ਠੀਕ ਹੈ, ਮੇਨ ਚੀਜ਼ ਹੈ ਕਿ ਤੁਸੀਂ ਧਿਆਨ ਕਰਨਾ ਹੈ ਔਰ ਸਮਝਣਾ ਹੈ ਕਿ ਐਪਲੀਕੇਸ਼ਨ ਯੂਜ਼ ਕਿਸ ਤਰ੍ਹਾਂ ਕਰਨੀ ਹੈ। ਪਹਿਲੀ ਚੀਜ਼ ਇਹ ਹੋਣੀ ਚਾਹੀਦੀ ਹੈ ਕਿ ਐਪਲੀਕੇਸ਼ਨ ਯੂਜ਼ ਕਿਸ ਤਰ੍ਹਾਂ ਹੋਣੀ ਹੈ, ਕਿਉਂਕਿ ਉਹਦਾ ਪਤਾ ਹੋਣਾ ਹੈ ਤੇ ਤੁਸੀਂ ਟਰਾਈ ਕਰਨੀ ਹੈ ਤੇ ਫਿਰ ਤੁਹਾਨੂੰ ਕੋਈ ਸਮਝ ਆਉਣੀ ਹੈ। ਠੀਕ ਹੈ, ਵੀਡੀਓ ਵੇਖੋ, ਜਿਤਨੇ ਪੇਜ ਦੀ ਵੀਡੀਓ ਵੇਖੀਏ ਉਹਨੇ ਪੇਜ ਜਾ ਕੇ ਆਰਗੂਮੈਂਟ ਕਰੋ ਐਪਲੀਕੇਸ਼ਨ ਤੋਂ। ਠੀਕ ਹੈ, ਔਰ ਕੋਸ਼ਿਸ਼ ਕਰਿਆ ਕਰੋ ਕਿ ਲਫ਼ਜ਼ ਜਿਹੜੇ ਨੇ ਨੋਟ ਕਰ ਲੈ। ਫਾਰ ਐਗਜ਼ਾਮਪਲ ਪਹਿਲਾ ਪੇਜ ਹੈ, ਉਹਦੇ ਵਿੱਚ 2 ਲਫ਼ਜ਼ ਨੇ, ਐਸੇ 3 ਲਫ਼ਜ਼ ਨੇ, 4 ਨੇ ਜਿਨ੍ਹਾਂ ਦਾ ਮਤਲਬ ਨਹੀਂ ਤੁਹਾਨੂੰ ਪਤਾ, ਉਹ ਪੇਜ ਨੰਬਰ ਲਿਖੋ ਔਰ ਥੱਲੇ ਲਫ਼ਜ਼ ਲਿਖ ਲਓ। ਉਹਦਾ ਇਹ ਵੀ ਜਦੋਂ ਤੁਸੀਂ ਦੁਬਾਰਾ ਪੜ੍ਹੋਗੇ ਤੁਹਾਨੂੰ ਪਤਾ ਹੋਵੇਗਾ ਵੀ ਇਸ ਲਫ਼ਜ਼ ਦਾ ਮਤਲਬ ਮੈਂ ਇਸ ਜਿਹੜਾ ਪੇਜ ਤੇ ਕੋਈ ਲਫ਼ਜ਼ ਹੁੰਦਾ ਜਿਹਦਾ ਮਤਲਬ ਮੈਨੂੰ ਨਹੀਂ ਪਤਾ, ਉਹ ਮੈਂ ਇੱਥੇ ਲਿਖਿਆ, ਉੱਥੇ ਤੁਸੀਂ ਆਸਾਨੀ ਨਾਲ ਵੇਖ ਸਕਦੇ ਹੋ। ਠੀਕ ਹੈ, ਤੇ ਬਾਕੀ ਚਲੋ ਜੀ ਪਹਿਲਾ ਸਵਾਲ ਵੇਖ ਲੈਂਦੇ ਹਾਂ। La sosta e la fermata sono vietate। ਕਹਿੰਦਾ sosta ਤੇ fermata ਮਨਾ ਨੇ nelle curve ਮੋੜਾਂ ਦੇ ਵਿੱਚ, fuori dei centri abitati ਆਬਾਦੀ ਤੋਂ ਬਾਹਰ, ਸ਼ਹਿਰ ਪਿੰਡ ਤੋਂ ਬਾਹਰ, e sulle strade urbane di scorrimento ਤੇ ਉਰਬਾਨੇ ਸੜਕਾਂ ਦੇ ਉੱਤੇ ਵੀ, anche in loro prossimità ਤੇ ਇਹਨਾਂ ਦੇ ਨਜ਼ਦੀਕ ਵੀ। ਮਤਲਬ ਵੀ ਮੋੜ ਦੇ ਉੱਤੇ ਵੀ ਮਨਾ ਹੈ ਤੇ ਮੋੜ ਦੇ ਨਜ਼ਦੀਕ ਵੀ ਮਨਾ ਹੈ। ਠੀਕ ਹੈ, ਦੂਸਰਾ le cinture di sicurezza ਜਿਹੜੇ ਬੈਲਟ ਨੇ hanno lo scopo, ਕਹਿੰਦਾ ਇਹਨਾਂ ਦਾ ਮਕਸਦ ਹੈ, di mantenere il corpo attaccato, ਵਈ ਇਹ ਜਿਸਮ ਨੂੰ ਜੋੜ ਕੇ ਰੱਖਦੇ ਨੇ, al sedile ਸੀਟ ਦੇ ਨਾਲ, in caso di urto violento, ਉਹ ਸੂਰਤ ਜਦੋਂ ਟੱਕਰ ਹੁੰਦੀ, ਮਤਲਬ ਐਕਸੀਡੈਂਟ ਹੁੰਦਾ ਹੈ। ਵੇਖੋ ਜੀ ਬੈਲਟ ਦਾ ਇਹੀ ਕੰਮ ਹੈ। ਅੱਛਾ ਜੀ, ਇੱਥੇ ਲਫ਼ਜ਼ ਆਇਆ ਹੈ, ਇੱਕ ਤੇ sedile ਆ ਗਿਆ, sempre vero ਤੇ zero falso ਹੈ। ਠੀਕ ਹੈ, ਸਕੋਪੋ ਵੀ ਜੀ ਕੁਛ ਹੈ ਵੇ, ਇਹ ਪੁੱਛ ਲਵਿਆ ਜੀ। बाकी थोड़े कमेंट दे रिप्लाई भी नहीं हो रहे, तो इंशाल्लाह मैं आज तबीयत थोड़ी फ्रैश है, बाकी दुआ करे आज सेहत वास्ते, मजीद अल्लाह ताला सेहत तंदरुस्ती देवे, तो इंशाल्लाह मैं जेह्ड़ा नी रिप्लाई भी करना जेह्ड़े बंदे कमेंट कीते, जेह्ड़ियां चीज़ां पुच्छियां। तीसरा, durante la guida driving ਦੇ ਦੌਰਾਨ si deve fare uso di occhiali da vista, ਨਜ਼ਰ ਵਾਲੀ ਐਨਕ ਇਸਤੇਮਾਲ ਕਰਨੀ ਜੇ, ਉਹ di lenti a contatto ਜਾਂ ਲੈਂਸ ਇਸਤੇਮਾਲ ਕਰਨੇ ਜੇ। soltanto ਸਿਰਫ sulle autostrade ਤੇ e sulle strade extraurbane principali ਤੇ falso ਜੀ। ਗਲਤ ਕਿਉਂ ਹੈ? ਕਹਿੰਦੇ ਸਿਰਫ autostrade ਔਰ strada extraurbane principali ਤੁਸੀਂ ਐਨਕ ਜਾਂ ਲੈਂਸ ਇਸਤੇਮਾਲ ਕਰਨੇ ਨੇ, falso। ਜਦੋਂ ਓਬਲੀਗੋ ਕੀਤੀਆਂ ਜਾਣ ਇਹ ਚੀਜ਼ਾਂ, ਫਿਰ ਤੁਸੀਂ ਜਿਹੜੀ ਸੜਕ ਤੇ ਵੀ ਹੋ, ਜਦੋਂ ਵੀ ਡਰਾਈਵਿੰਗ ਕਰਦੇ ਹੋ, ਇਹ ਚੀਜ਼ਾਂ ਫਿਰ ਲਾਣੀਆਂ ਜ਼ਰੂਰੀ ਨੇ। 4 ਨੰਬਰ 200 ਦਾ ਨਿਸ਼ਾਨ ਆ ਗਿਆ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ una salita, ਇੱਕ ਚੜਾਈ ਹੈ, seguita da una discesa, ਤੇ ਨਾਲ ਹੀ ਇੱਕ discesa, ਮਤਲਬ ਉਹਦੇ ਕਹਿਣ ਦਾ ਵੀ ਪਹਿਲਾਂ ਚੜਾਈ ਹੈ ਫਿਰ ਉਤਰਾਈ ਹੈ। ਫਿਰ ਵੇਖੋ ਜੀ, ਪਹਿਲਾਂ ਜਿਹੜੀ ਸਾਈਡ ਤੋਂ ਵੀ ਆ ਉਹ ਪਹਿਲਾਂ ਚੜਾਈ ਬਣਦੀ ਹੈ ਫਿਰ ਉਤਰਾਈ ਬਣਦੀ ਹੈ। 5 ਨੰਬਰ il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਇਹ un segnale di prescrizione, ਕਹਿੰਦਾ ਇਹ ਨਿਸ਼ਾਨ ਹੈ ਪਾਬੰਦੀ ਦਾ। ਵੇਰੋ ਜੀ ਪਾਬੰਦੀ ਦਾ ਨਿਸ਼ਾਨ ਹੈ, ਕਿਉਂਕਿ divieto ਦਾ ਨਿਸ਼ਾਨ ਪਾਬੰਦੀ ਦਾ ਹੁੰਦਾ ਹੈ, ਇਹਨਾਂ ਫਾਲਸੋ ਕੀਤਾ ਲੇਕਿਨ ਵੇਰੋ ਹੈ, ਬਾਕੀ prescrizione sempre vero, 10 ਫਾਲਸੋ ਨੇ। 8 ਫਾਲਸੋ ਪੈਰੀਕੋਲੇ ਦੇ ਨਿਸ਼ਾਨਾਂ ਨਾਲ ਨੇ, ਇੱਕ ਫਾਲਸੋ ਪੀ ਪਾਰਕਿੰਗ ਵਾਲਾ ਨਿਸ਼ਾਨ ਹੈ ਉਹਦੇ ਨਾਲ, ਔਰ ਇੱਕ ਤੀਰ ਦਾ ਨਿਸ਼ਾਨ ਹੈ, ਉਹਦਾ ਮੂੰਹ ਥੱਲੇ ਨੂੰ ਹੁੰਦਾ, ਸਿੱਧਾ ਥੱਲੇ ਨੂੰ। ਠੀਕ ਹੈ, ਉਸ ਤੀਰ ਦੇ ਨਿਸ਼ਾਨ ਦੇ ਨਾਲ ਇਹ prescrizione ਫਾਲਸੋ ਹੁੰਦਾ, ਬਾਕੀ ਜਿੱਥੇ ਵੀ ਆਵੇਗਾ ਵੇਰੋ ਹੈ। 6 ਨੰਬਰ attraversamento pedonale ਆ ਗਈ ਹੈ। La segnaletica in figura, ਵਾਲਾ ਨਿਸ਼ਾਨ ਤਸਵੀਰ ਦੇ ਵਿੱਚ indica ਦੱਸ ਰਿਹਾ sia dentro che fuori dei centri abitati, ਕਹਿੰਦਾ centri abitati ਦੇ ਅੰਦਰ ਹੋ ਜਾਂ ਬਾਹਰ ਹੋ, un attraversamento pedonale ਵੀ ਇਹ ਇੱਕ zebra crossing। ਵੇਰੋ ਜੀ centro abitato ਦੇ ਅੰਦਰ ਹੋਵੇ ਜਾਂ ਬਾਹਰ ਹੋਵੇ, ਨਿਸ਼ਾਨ ਤੇ ਉਹਦਾ ਹੀ ਹੈ attraversamento pedonale ਦਾ। 7 ਨੰਬਰ pannello lavorativo ਆ ਗਈ ਹੈ। Il pannello integrativo raffigurato, ਜਿਹੜੀ pannello ਦਿਖਾਈ ਗਈ ਹੈ, indica la fascia oraria, ਕਹਿੰਦਾ ਇਹ ਟਾਈਮ ਦੱਸ ਰਹੀ ਹੈ dei giorni lavorativi, ਕੰਮ ਵਾਲੇ ਦਿਨਾਂ ਦਾ, durante la quale vale la prescrizione, ਜਿਹਦੇ ਦੌਰਾਨ ਪਾਬੰਦੀ ਲਾਗੂ ਹੋਵੇ ਦੀ, ਵੈਲਿਡ ਹੋਵੇ ਦੀ, del segnale, ਉਸ ਨਿਸ਼ਾਨ ਦੀ, sotto cui è posto, ਜਿਹਦੇ ਥੱਲੇ ਲੱਗੀ ਹੋਵੇ ਦੀ। ਵੇਰੋ ਜੀ
ਜਿਹੜੇ ਨਿਸ਼ਾਨ ਦੇ ਥੱਲੇ ਇਹ ਪਨੇਲੋ ਲੱਗੀ ਹੋਵੇ ਦੀ, ਉਹਦਾ ਇਹ ਮਤਲਬ ਬਣਦਾ ਹੈ ਕਿ ਇਹ ਨਿਸ਼ਾਨ ਇਸ ਦਿਨ ਇਸ ਟਾਈਮ ਵਿੱਚ ਜਿਹੜਾ ਹੈ ਲਾਗੂ ਹੋ ਰਿਹਾ ਹੈ। ਠੀਕ ਹੈ। ਬਾਕੀ ਜੀ ਲਵੋਰਾਤੀਵੀ sempre vero ਹੈ, ਤੇ ਜਿਹੜੀ ਜਿਸ ਤਰ੍ਹਾਂ ਇਹ ਕੰਮ ਵਾਲੀ ਪਨੇਲੋ ਹੈ ਨਾ, ਦੂਸਰੀ ਇੱਕ ਪਨੇਲੋ ਹੁੰਦੀ ਹੈ ਪਨੇਲੋ ਫੈਸਟੀਵੋ, ਉਸ ਪਨੇਲੋ ਨਾਲ ਲਵੋਰਾਤੀਵੀ ਆਵੇ ਤੇ ਫਾਲਸੋ ਹੈ। ਠੀਕ ਹੈ। ਬਾਕੀ ਪ੍ਰੈਸਕ੍ਰਿਪਸ਼ਨ ਫਿਰ ਆ ਗਿਆ ਇੱਥੇ ਵੀ। 8 ਨੰਬਰ il carico deve essere sistemato, ਕਹਿੰਦਾ ਸਮਾਨ ਰੱਖਣਾ ਹੈ sugli autoveicoli in modo, ਗੱਡੀਆਂ ਤੇ ਇਸ ਤਰੀਕੇ ਨਾਲ ਸਮਾਨ ਰੱਖਣਾ ਹੈ da non superare di oltre il 10%, ਕਿ 10% ਤੋਂ ਵਧਣਾ ਨਹੀਂ ਚਾਹੀਦਾ la portata utile indicata, ਜਿਹੜਾ ਦੱਸਿਆ ਗਿਆ sul documento di circolazione, ਗੱਡੀ ਦੇ ਕਾਗਜ਼ਾਂ ਦੇ ਉੱਤੇ। ਫਾਲਸੋ ਉਹਦਾ ਮਤਲਬ ਇਹ ਵੇ ਵੀ ਜਿਤਨੀ ਇਜਾਜ਼ਤ ਦਿੱਤੀ ਗਈ ਹੈ ਵੀ ਤੁਸੀਂ ਇੰਨਾ ਸਮਾਨ ਜਿਹੜਾ ਉਹ ਰੱਖ ਸਕਦੇ ਹੋ, ਉਸ ਤੋਂ ਮਜ਼ੀਦ 10% ਨਹੀਂ ਵਧਣਾ ਚਾਹੀਦਾ। ਫਾਲਸੋ ਤੁਸੀਂ 1% ਵੀ ਲਿਮਟ ਤੋਂ ਜ਼ਿਆਦਾ ਨਹੀਂ ਵਧਾ ਸਕਦੇ। ਠੀਕ ਹੈ। ਵਧਾ ਸਕਦੇ ਮਤਲਬ ਉਸ ਤੋਂ ਜ਼ਿਆਦਾ ਨਹੀਂ ਰੱਖ ਸਕਦੇ। ਅੱਛਾ ਜੀ। 9 ਨੰਬਰ in vicinanza di una piazzola di fermata di autobus per scolari, ਕਹਿੰਦਾ ਜਿਹੜੀ ਸਕੂਲ ਵਾਸਤੇ ਬੱਸ ਹੈ ਉਹਦੇ ਫਰਮਾਤੇ ਦੇ ਨਜ਼ਦੀਕ può accadere, ਹੋ ਸਕਦਾ ਹੈ ਕਿ i bambini scendono dall'autobus, ਵੀ ਬੱਚੇ ਜਿਹੜੇ ਬੱਸ ਤੋਂ ਉਤਰਨ senza fare attenzione ai veicoli, ਗੱਡੀਆਂ ਦਾ ਧਿਆਨ ਕਰਨੇ ਤੋਂ ਬਿਨਾਂ ਕਿ sopraggiungono, ਜਿਹੜੀਆਂ ਆ ਰਹੀਆਂ ਨੇ। ਵੇਰੋ ਦੀ ਇਹ ਚੀਜ਼ ਹੋ ਸਕਦੀ ਹੈ। 10 ਨੰਬਰ velocità minima obbligatoria ਦੀ ਜਿਹੜੀ ਪਾਬੰਦੀ ਸੀ ਉਹ ਪਾਬੰਦੀ ਖਤਮ ਹੋ ਗਈ ਹੈ। ਇਸ ਨਿਸ਼ਾਨ ਦਾ ਇਹ ਮਤਲਬ ਹੈ। il segnale raffigurato indica, ਵਾਲਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ la fine di una prescrizione, ਵੀ ਪਾਬੰਦੀ ਖਤਮ ਹੋ ਗਈ ਹੈ। ਵੇਰੋ ਜੀ। ਅੱਛਾ ਜੀ। ਇਹਨਾਂ 10 ਸਵਾਲਾਂ ਦੇ ਵਿੱਚ ਪ੍ਰੈਸਕ੍ਰਿਪਸ਼ਨ 3 ਦਫਾ ਆ ਗਿਆ। ਠੀਕ ਹੈ। ਹੁਣ ਅਗਰ ਕਿਸੇ ਨੂੰ ਪ੍ਰੈਸਕ੍ਰਿਪਸ਼ਨ ਦੀਆਂ ਨਿਸ਼ਾਨੀਆਂ ਦਾ ਪਤਾ ਹੈ ਤਾਂ ਸਮਝੋ ਉਹਦੇ 3 ਸਵਾਲ ਤੇ ਹੱਲ ਹੋ ਗਏ। 11 ਨੰਬਰ onda verde ਆ ਗਿਆ ਜੀ ਸੇਮਾਫੇਰੋ। il semaforo in figura, ਵਾਲਾ ਇਸ਼ਾਰਾ ਤਸਵੀਰ ਦੇ ਵਿੱਚ non consente di superare la velocità, ਕਹਿੰਦਾ ਸਪੀਡ ਤੋਂ ਵਧਣੇ ਦੀ ਇਜਾਜ਼ਤ ਨਹੀਂ ਦਿੰਦਾ ਇੰਡੀਕਾਤਾ ਜਿਹੜੀ ਦੱਸੀ ਗਈ ਹੈ। ਫਾਲਸੋ। 12 ਨੰਬਰ si deve tenere una velocità, ਕਹਿੰਦਾ ਸਪੀਡ ਰੱਖਣੀ ਜੇ sempre ਹਮੇਸ਼ਾ superiore a 30 ਤੱਕ, ਕਹਿੰਦਾ ਹਮੇਸ਼ਾ ਹੀ 30 ਤੋਂ ਜ਼ਿਆਦਾ ਸਪੀਡ ਰੱਖਣੀ ਜੇ। ਫਾਲਸੋ। 13 ਨੰਬਰ se in una strada a forte pendenza, ਕਹਿੰਦਾ ਇੱਕ ਸੜਕ ਤੇ ਅਗਰ ਜ਼ਿਆਦਾ pendenza ਹੈ ਮਤਲਬ ਉਤਰਾਈ ਚੜਾਈ ਹੈ il passaggio tra veicoli, ਤੇਰੀ ਗੱਡੀਆਂ ਦੇ ਦਰਮਿਆਨ passaggio è crossing ਹੈ non è facilmente possibile, ਆਸਾਨੀ ਨਾਲ ਮੁਮਕਿਨ ਨਹੀਂ in genere spetta al conducente, ਕਹਿੰਦਾ ਫਿਰ ਉਹ ਡਰਾਈਵਰ ਇੰਤਜ਼ਾਰ ਕਰੇਗਾ ਕਿ precede in discesa, ਜਿਹੜਾ ਢਲਾਣ ਦੀ ਤਰਫ ਚੱਲ ਰਿਹਾ arrestarsi, ਰੁਕੇਦਾ ed eventualmente far retromarcia, ਤੇ ਜ਼ਰੂਰਤ ਪੈਂਦੀ ਤੇ ਫਿਰ retromarcia ਵੀ ਕਰੇਗਾ। ਅੱਛਾ ਜੀ। ਅਗਰ ਇਸ ਤਰ੍ਹਾਂ ਦੀ ਸੜਕ ਹੈ ਕਿ ਢਲਾਣ ਹੈ ਉਤਰਾਈ ਚੜਾਈ ਹੈ, ਠੀਕ ਹੈ, ਸੜਕ ਤੰਗ ਹੈ, ਦੋ ਗੱਡੀਆਂ ਦੇ ਦਰਮਿਆਨ ਕ੍ਰਾਸਿੰਗ ਅਗਰ ਆਸਾਨੀ ਨਾਲ ਨਹੀਂ ਹੁੰਦੀ ਤੇ ਫਿਰ ਕਿਹੜੀ ਗੱਡੀ ਪਹਿਲ ਦੇਵੇਗੀ ਦੂਸਰੀ ਨੂੰ। ਠੀਕ ਹੈ। ਪਹਿਲੀ ਚੀਜ਼ ਉਹ ਗੱਡੀ ਪਹਿਲ ਦੇਵੇਗੀ ਜਿਹਦੇ ਨਜ਼ਦੀਕ ਕੋਈ ਜਗ੍ਹਾ ਹੋਵੇ ਦੀ ਸਾਈਡ ਤੇ ਰੁਕਣੇ ਵਾਲੀ, ਉਹ ਸਾਈਡ ਤੇ ਹੋ ਕੇ ਰੁਕੇਗੀ ਤੇ ਦੂਸਰੀ ਗੱਡੀ ਗੁਜ਼ਰੇਗੀ। ਠੀਕ ਹੈ। ਅਗਰ ਜਗ੍ਹਾ ਕੋਈ ਨਹੀਂ, ਦੋਵਾਂ ਦੇ ਨਜ਼ਦੀਕ ਹੀ ਕੋਈ ਜਗ੍ਹਾ ਨਹੀਂ ਹੁੰਦੀ ਤੇ ਫਿਰ ਜਿਹੜੀ ਗੱਡੀ ਉੱਤੋਂ ਥੱਲੇ ਆ ਰਹੀ ਹੈ ਦਿਸ਼ੇਜ਼ਾ ਦੀ ਤਰਫ ਚੱਲ ਰਹੀ ਹੈ, ਜਿਸ ਤਰ੍ਹਾਂ ਸਵਾਲ ਇਹ ਦੱਸਦਾ ਪਿਆ, ਫਿਰ ਉਹ ਗੱਡੀ ਸਾਈਡ ਤੇ ਹੋਵੇਗੀ ਤੇ ਦੂਸਰੀ ਗੱਡੀ ਨੂੰ ਪਹਿਲ ਦੇਵੇਗੀ। ਜਿਹੜੀ ਉੱਤੋਂ ਗੱਡੀ ਥੱਲੇ ਆ ਰਹੀ ਹੈ ਅਗਰ ਉਹਨੂੰ ਰੇਤਰੋ ਮਾਰਚਾ ਵੀ ਕਰਨਾ ਪੈਂਦਾ ਹੈ ਤੇ ਉਹ ਰੇਤਰੋ ਮਾਰਚਾ ਵੀ ਕਰੇਗੀ। ਠੀਕ ਹੈ। 14 ਨੰਬਰ nel caso di ingombro della carreggiata, ਉਹ ਸੂਰਤ ਹੈ ਜਦੋਂ carreggiata ਤੇ ingombro ਰੁਕਾਵਟ ਹੈ per avaria del veicolo, ਗੱਡੀ ਦੀ ਖਰਾਬ ਹੋਣੇ ਦੀ ਵਜ੍ਹਾ ਤੋਂ che non è possibile spostare, ਜਿਹਨੂੰ ਹਟਾਉਣਾ ਮੁਮਕਿਨ ਨਹੀਂ il conducente deve informare, ਕਹਿੰਦਾ ਡਰਾਈਵਰ ਜਿਹੜਾ ਉਹ ਦੱਸੇ organo di polizia, ਪੁਲਿਸ ਵਾਲਿਆਂ ਨੂੰ senza dover opportunamente presegnalare la zona, ਬਿਨਾਂ ਉਸ ਜ਼ੋਨੇ ਦੀ ਨਿਸ਼ਾਨਦੇਹੀ ਕਰਨੇ ਤੋਂ। ਮਤਲਬ ਬਈ ਪਿੱਛੇ ਨਿਸ਼ਾਨ ਰੱਖਣ ਦੀ ਜ਼ਰੂਰਤ ਕੋਈ ਨਹੀਂ, ਜਿਹੜਾ ਉਹ ਟ੍ਰਾਇੰਗਲ ਨਿਸ਼ਾਨ ਰੱਖੀਦਾ। ਫਾਲਸੋ ਜੀ। ਉਹ ਟ੍ਰਾਇੰਗਲ ਨਿਸ਼ਾਨ ਵੀ ਰੱਖਣਾ ਹੈ, ਜ਼ੋਨਾ presegnalare ਕਰਨਾ ਹੈ। 15 ਨੰਬਰ con la patente di categoria A1, ਕਹਿੰਦਾ A1 ਕੈਟੇਗਰੀ ਦੇ ਲਾਇਸੈਂਸ ਦੇ ਨਾਲ si possono condurre i motocicli, ਕਹਿੰਦਾ ਮੋਟਰਸਾਈਕਲ ਚਲਾ ਸਕਦੇ ਹੋ। ਅੱਗੇ ਉਹਨੇ ਬ੍ਰੈਕਟ ਵਿੱਚ ਦੱਸਿਆ con o senza carrozzetta, ਮਤਲਬ ਜਿਹੜੀ ਬਾਡੀ ਵਾਲੀ ਹੁੰਦਾ ਹੈ ਜਾਂ ਉਸ ਤੋਂ ਬਿਨਾਂ ਵੀ। di cilindrata fino a 125 cm3, 125 cc ਤੱਕ
ਪੋਟੈਂਸਾ ਨੌਨ ਸੁਪਰੀਓਰ ਹੈ 11 ਕਿਲੋਵਾਟ ਵੀ ਉਹਦੀ ਪਾਵਰ ਜ਼ਿਆਦਾ ਨਾ ਹੋਵੇ 11 ਕਿਲੋਵਾਟ ਤੋਂ ਰਿਪਾਰto potenza peso non superiore ਵਜ਼ਨ ਤੇ ਜਿਹੜਾ ਵੇ ਪਾਵਰ ਜ਼ਿਆਦਾ ਨਾ ਹੋਵੇ 0,1 ਕਿਲੋਵਾਟ ਤੋਂ ਵੇਰੋ ਜੀ। ਅੱਛਾ ਇਹਦੇ ਵਿੱਚ ਇੱਕ ਨਿਸ਼ਾਨੀ ਆਈ ਸੀ ਹਾਂਜੀ ਪੇਜ਼ੋ ਇਹਦਾ ਪੁੱਛ ਲੈਣਾ ਤੇ ਲਓ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਨੇ ਆ ਇਨਸ਼ਾਅੱਲਾ ਮਿਲਦੇ ਆ ਨੈਕਸਟ ਵੀਡੀਓ ਤੇ ਓਕੇ ਜੀ।